ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸ਼ਰੋਤਿਆਂ ਦਾ ਹਾਰਦਿਕ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਿਲ ਨੇ। ਆਓ ਨਾਲ ਮਿਲ ਕੇ ਅੱਜ ਦੇ ਅਹਿਮ ਇਸ਼ੂਜ਼ ਬਾਰੇ ਗੱਲਬਾਤ ਕਰਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ, ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ। ਅੱਜ 24 ਮਈ 2017 10 ਜੇਠ ਨਾਨਕਸ਼ਾਹੀ ਸੰਮਤ 549 ਦਾ ਦਿਨ ਹੈ। ਤੇ ਡਾਕਟਰ ਸਾਹਿਬ, ਪਹਿਲਾ ਇਸ਼ੂ ਸ਼ੇਅਰ ਕਰਨ ਤੋਂ ਪਹਿਲਾਂ ਆਪਾਂ ਆਪਣੇ ਦਰਸ਼ਕਾਂ ਦੀ ਜਾਣਕਾਰੀ ਲਈ ਦੱਸ ਦਈਏ ਕਿ ਜੇ ਤੁਸੀਂ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲ 5 ਕੇਬਲ ਇਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ, ਗਲੋਬਲ ਸੀਪੀਐਨ ਦੀ ਐਪ ਰਾਹੀਂ, ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ ਤੁਸੀਂ ਅੱਜ ਦੇ ਅਹਿਮ ਇਸ਼ੂ ਬਾਰੇ? ਸਭ ਤੋਂ ਪਹਿਲਾਂ ਤਾਂ ਇੱਕ ਸਾਡੇ ਦਰਸ਼ਕ ਨੇ ਸਾਡਾ ਧਿਆਨ ਇਸ ਪਾਸੇ ਵੱਲ ਦਿਵਾਇਆ ਜੀ ਕਿ ਟੀਵੀ 84 ਨੇ ਅੱਜ 84,000 ਮਾਰਕ ਕ੍ਰਾਸ ਕਰ ਲਿਆ ਹੈ ਫੇਸਬੁੱਕ ਲਾਈਕਸ ਦਾ। ਵੈਰੀ ਨਾਈਸ। ਔਰ ਫਿਗਰ ਉਹਨਾਂ ਨੇ ਭੇਜੀ 84,244। ਮੈਂ ਹੁਣ ਚੈੱਕ ਕੀਤਾ। ਸੋ ਟੀਵੀ 84 84,000 ਪਲੱਸ ਆਪਣੇ ਪ੍ਰਸ਼ੰਸਕਾਂ ਦਾ ਸ਼ੁਕਰਗੁਜ਼ਾਰ ਹੈ। ਸਾਡੇ ਲਈ ਹੌਸਲੇ ਵਾਲੀ ਗੱਲ ਵੀ ਹੁੰਦੀ ਹੈ ਜੀ ਜੀ ਕਿ ਸਲੋਲੀ ਸਟੈਡੀਲੀ, ਹਾਲਾਂਕਿ ਜਿਹੜਾ ਸਾਡਾ ਲਾਈਵ ਪ੍ਰੋਗਰਾਮ ਸ਼ੁਰੂ ਹੋਇਆ 2-3 ਮਹੀਨੇ ਪਹਿਲਾਂ ਹੀ ਹੋਇਆ ਫੇਸਬੁੱਕ ਤੇ, ਔਰ ਕੋਈ ਅਸੀਂ ਬਹੁਤੀ ਹੋਰ ਕਿਸਮ ਦੀ ਪ੍ਰਮੋਸ਼ਨ ਵੱਲ ਵੀ ਨਹੀਂ ਜਾਂਦੇ ਜਿਵੇਂ ਕਿ ਹੋਰ ਕਈ ਤੌਰ ਤਰੀਕੇ ਨੇ, ਲੇਕਿਨ ਹਰ ਹਫਤੇ 1000-1500 ਦੇ ਕਰੀਬ ਜਿਹੜੇ ਨਵੇਂ ਲਾਈਕਸ ਆਉਂਦੇ ਨੇ। ਔਰ ਇਸੇ ਤਰ੍ਹਾਂ ਜਿਹੜੇ ਸੈਗਮੈਂਟ ਜਿਸ ਹਿੱਸੇ ਨਾਲ ਜ਼ਿਆਦਾ ਸੰਬੰਧਿਤ ਹੁੰਦੇ ਨੇ, ਸਾਡਾ ਬਹੁਤ ਵੱਡਾ ਪ੍ਰਸ਼ੰਸਕਾਂ ਦਾ ਜਾਂ ਵਿਊਅਰਸ ਦਾ ਜਿਹੜਾ ਹੁਣ ਕੋਟਾ ਹੈ ਉਹ ਸਾਡੇ ਪਾਕਿਸਤਾਨੀ ਭਰਾਵਾਂ ਭੈਣਾਂ ਦਾ ਵੀ ਹੈ ਜੀ। ਔਰ ਜਿਵੇਂ ਅਸੀਂ ਕੱਲ੍ਹ ਜਿਹੜਾ ਕਸ਼ਮੀਰ ਮੁੱਦੇ ਦੇ ਉੱਤੇ ਕਿਵੇਂ ਹਿਊਮਨ ਸ਼ੀਲਡ ਦੇ ਤੌਰ ਤੇ ਜਿਸ ਨੌਜਵਾਨ ਨੂੰ ਬਣਾਇਆ ਗਿਆ ਸੀ ਔਰ ਜਿਸ ਮੇਜਰ ਨੇ ਇਹ ਕਾਲਾ ਕਾਰਨਾਮਾ ਕੀਤਾ, ਉਹਨੂੰ ਭਾਰਤੀ ਫੌਜ ਦੇ ਚੀਫ ਨੇ ਜਿਹੜਾ ਉਹ ਸਨਮਾਨਿਤ ਕੀਤਾ ਹੈ। ਔਰ ਕਿਵੇਂ ਜਿਹੜਾ ਅਰੁਣ ਧਾਤੀ ਰਾਏ ਨੂੰ ਜਿਹੜਾ ਉਹ ਮਨੁੱਖੀ ਸ਼ੀਲਡ ਬਣਾਉਣ ਦੀ ਗੱਲ ਬੀਜੇਪੀ ਦੇ ਮੈਂਬਰ ਪਾਰਲੀਮੈਂਟ ਨੇ ਕੀਤੀ। ਸੋ ਉਹ ਸੈਗਮੈਂਟ ਜਿਹੜਾ ਹੁਣ ਤੱਕ 26,500 ਤੋਂ ਜ਼ਿਆਦਾ ਸਾਡੇ ਵਿਊਅਰਸ ਨੇ ਦੇਖਿਆ ਔਰ ਉਹਨਾਂ 'ਚ 163 ਤੋਂ ਜ਼ਿਆਦਾ ਕਮੈਂਟ ਨੇ ਬਹੁਤ ਸਾਰੇ ਪਾਕਿਸਤਾਨੀ ਭਰਾਵਾਂ ਦੇ ਜੀ। ਔਰ ਉਹਨਾਂ ਦਾ ਇਹ ਕਹਿਣਾ ਹੈ ਕਿ ਜੀ ਇਹ ਚੈਨਲ ਪਾਕਿਸਤਾਨ 'ਚ ਚਲਾਓ। ਸੋ ਅਸੀਂ ਇਹੀ ਕਹਿਣਾ ਚਾਹੁੰਦੇ ਹਾਂ ਵੀ ਅਸੀਂ ਸਾਡਾ ਮਕਸਦ ਹੀ ਸੱਚ, ਹੱਕ, ਇਨਸਾਫ ਦੀ ਆਵਾਜ਼ ਨੂੰ ਬੁਲੰਦ ਕਰਨਾ ਹੈ। ਕੋਈ ਉਹਦੇ ਤੇ ਅਸੀਂ ਟੈਕਸ ਨਹੀਂ ਲਾਇਆ ਹੋਇਆ, ਕੋਈ ਪ੍ਰੋਫਿਟ ਦੀ ਚਾਹਨਾ ਨਹੀਂ ਹੈ ਜੀ। ਸੋ ਜੇ ਕੋਈ ਵੀ ਪਾਕਿਸਤਾਨੀ ਵੀਰ ਭੈਣ ਜਿਹੜੇ ਉੱਥੇ ਇਸ ਫੀਲਡ ਨਾਲ ਨੇ, ਉਹਨਾਂ ਨੂੰ ਕੋਈ ਚਾਹੀਦਾ ਹੈ, ਅਸੀਂ ਆਪਣਾ ਫੁੱਲ 24 ਆਵਰ ਚੈਨਲ ਵੀ, ਜੇ ਉਹਨਾਂ ਨੂੰ ਕੋਈ ਸਪੈਸੀਫਿਕ ਸੱਚੋ ਸੱਚ ਹੈ ਉਸ ਨੂੰ ਅਸੀਂ ਤਿਆਰ ਹੈ ਕਿ ਵੀ ਉਹ ਕਿਸੇ ਵੀ ਨੈਟਵਰਕ ਤੇ ਉੱਥੇ ਰਨ ਕਰ ਸਕਦੇ ਨੇ ਜੀ। ਮੈਂ ਦੇਖ ਰਿਹਾ ਸੀ ਵੀ ਅੱਜ ਦੇ ਪੋਲੀਟੀਕਲ ਵਰਲਡ ਦੇ ਵਿੱਚ ਜਦੋਂ ਜਿਸ ਧਰਤੀ ਦੇ ਉੱਤੇ 7.5 ਬਿਲੀਅਨ ਲੋਕ ਰਹਿੰਦੇ ਨੇ, ਕਿਵੇਂ ਜਿਹੜੀ ਪੋਲੀਟੀਕਲ ਲੀਡਰਸ਼ਿਪ ਹੈ ਉਹ ਮਿਜਟ ਹੁੰਦੀ ਜਾਂਦੀ ਹੈ, ਉਹ ਛੋਟੀ ਹੁੰਦੀ ਜਾਂਦੀ ਹੈ, ਡਵਾਰਫ ਬੌਣੀ ਹੁੰਦੀ ਜਾਂਦੀ ਹੈ ਜੀ। ਔਰ ਉਹਦੇ 'ਚ ਖਾਸ ਤੌਰ ਤੇ ਅਮਰੀਕਾ ਦਾ ਜਿਹੜਾ ਇੱਕੋ ਇੱਕ ਇੰਪੈਕਟ ਐਜ਼ ਏ ਬੀਕਨ ਆਫ ਡੈਮੋਕ੍ਰੇਸੀ ਜਾਂ ਇੱਕ ਲਾਈਟ ਜਿਹੜੀ ਕਿ ਰਾਹ ਦਸੇਰਾ ਹੁੰਦੀ ਹੈ ਇਮੇਜ ਸੀ। ਡੋਨਲਡ ਟਰੰਪ ਦੀ ਕੈਂਪੇਨਿੰਗ ਔਰ ਵਾਈਟ ਹਾਊਸ ਜਾਣ ਤੋਂ ਬਾਅਦ ਅਮਰੀਕਾ ਦਾ ਰੁਤਬਾ ਜਿਹੜਾ ਉਹ ਸ਼ਰਿੰਕ ਹੋਇਆ, ਛੋਟਾ ਹੋਇਆ ਜੀ ਜੀ। ਔਰ ਜਿਹੜੀ ਅਗਵਾਈ ਹਿਊਮਨ ਕਾਈਂਡ ਨੂੰ ਜਦੋਂ ਅਸੀਂ ਦੇਖਦੇ ਹਾਂ, ਆਪਣੇ ਆਪਣੇ ਕਬੀਲਿਆਂ ਦੀ ਜਿਹੜੀ ਹੈ ਅਗਵਾਈ ਤਾਂ ਪੁਰਾਣੇ ਵੀ ਕਰਦੇ ਸੀ, ਕਬੀਲਿਆਂ ਦੇ ਸਰਦਾਰ ਆਪਣੇ ਕਬੀਲਿਆਂ ਲਈ ਮਰ ਮਿਟਦੇ ਸੀ, ਲੇਕਿਨ ਜਿਹੜਾ ਮਨੁੱਖੀ ਸਮਾਜ ਦਾ ਕਨਸੈਪਟ ਆਇਆ ਔਰ 20ਵੀਂ ਸਦੀ 'ਚ 2 ਸੰਸਾਰ ਜੰਗਾਂ ਤੋਂ ਬਾਅਦ ਖਾਸ ਤੌਰ ਤੇ ਇੰਟਰਨੈਸ਼ਨਲੀ ਯੂਨਾਈਟਿਡ ਨੇਸ਼ਨਸ ਦੇ ਰੂਪ 'ਚ, ਜਿਹਦੇ ਅੱਜ 193 ਤੋਂ ਜ਼ਿਆਦਾ ਮੈਂਬਰ ਨੇ, UN ਚਾਰਟਰ ਆਇਆ, ਵਿਆਨਾ ਕਨਵੈਨਸ਼ਨਸ ਆਈਆਂ ਜੀ। ਇਹ ਸਾਰੇ ਦਾ ਮਕਸਦ ਉਹੀ ਸੀ ਜਿਹੜਾ 10ਵੇਂ ਪਾਤਸ਼ਾਹ ਦਾ ਫਰਮਾਨ ਅਸੀਂ ਦੁਹਰਾਉਂਦੇ, ਮਾਨਸ ਕੀ ਜਾਤ ਸਭ ਹੈ ਇੱਕ ਹੈ ਪਹਿਚਾਨ ਬੋ, ਕਿ ਕੰਸੀਡਰ ਆਲ ਹਿਊਮਨ ਰੇਸ ਐਜ਼ ਵਨ। ਸੋ ਉਹਦੇ 'ਚੋਂ ਹੀ ਸਾਰੇ ਕਨਸੈਪਟ ਨਿਕਲੇ, UN ਚਾਰਟਰ ਨਿਕਲੇ, ਇੰਟਰਨੈਸ਼ਨਲ ਲਾਅ ਨਿਕਲੇ, ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਨਿਕਲਿਆ, ਇੰਟਰਨੈਸ਼ਨਲ ਕੋਰਟ ਆਫ ਜਸਟਿਸ ਨਿਕਲਿਆ।
ਕਿ ਕੁੱਲ ਮਿਲਾ ਕੇ ਦੁਨੀਆ ਦੇ ਵਿੱਚ ਜਿਹੜੇ ਮਨੁੱਖਤਾ ਦੀ ਸਾਂਝ ਦੀ ਗੱਲ ਹੈ, ਔਰ ਉਹਦੇ 'ਚ ਇੱਕ ਹਿੱਸਾ ਇਹ ਵੀ ਸ਼ੁਰੂ ਹੋਇਆ ਜਿਹੜਾ ਕਿ ਤੁਸੀਂ ਇਕਸਾਰਤਾ ਉਦੋਂ ਪੈਦਾ ਕਰਦੇ ਹੋ ਜਦੋਂ ਤੁਸੀਂ ਬੀਤੇ ਨਾਲੋਂ, ਜੋ ਬੀਤੇ 'ਚ ਤੁਸੀਂ ਗਲਤ ਕੀਤਾ, ਧੱਕੇ ਕੀਤੇ, ਜ਼ਿਆਦਤੀਆਂ ਕੀਤੀਆਂ, ਉਸ ਦਾ ਤੁਸੀਂ ਇਕਬਾਲ ਕਰਦੇ ਹੋ, ਉਸ ਨੂੰ ਕਬੂਲ ਕਰਦੇ ਹੋ, ਜਿਹਨੂੰ ਅਸੀਂ ਮਾਫੀ ਮੰਗਣਾ ਕਹਿੰਦੇ। ਹੁਣ ਹਾਲਾਂ ਦੋ ਅੰਗਰੇਜ਼ੀ ਦੇ ਸ਼ਬਦ ਅਕਸਰ ਇਸਤੇਮਾਲ ਹੁੰਦੇ ਨੇ, ਫॉरगेट ਐਂਡ ਫॉरगिव। ਜੀ ਜੀ। ਹੁਣ ਫॉरगेट ਕਰਨਾ ਮਤਲਬ ਇਹ ਹੈ ਕਿ ਵੀ ਤੁਸੀਂ ਭੁੱਲ ਜਾਓ, ਫॉरगिव ਹੁੰਦਾ ਹੈ ਮਾਫ ਕਰ ਦਿਓ। ਫॉरगेट ਕਰਨਾ ਕਈ ਵਾਰ ਤੁਹਾਡੇ ਵੱਸ 'ਚ ਨਹੀਂ ਹੁੰਦਾ। ਇਹ ਇੱਕ ਅੰਦਰੂਨੀ ਪ੍ਰੋਸੈਸ ਹੈ ਜਿਹਦਾ ਸਬੰਧ ਤੁਹਾਡੀਆਂ ਯਾਦਾਂ ਨਾਲ ਜੁੜਿਆ ਹੋਇਆ ਹੈ। ਐਜ਼ ਏ ਚਾਈਲਡ ਤੁਸੀਂ ਜੇ ਕੋਈ ਹੌਰੀਫਾਈਂਗ ਇਮੇਜ ਦੇਖਿਆ ਹੈ, ਕਿਸੇ ਨੇ ਜ਼ਾਲਮ ਬਾਪ ਦੇਖਿਆ ਹੈ, ਕਿਸੇ ਨੇ ਜ਼ਾਲਮ ਮਾਂ ਦੇਖੀ ਹੈ, ਜਾਂ ਮਾਂ ਦੇ ਨਾਲ ਹੁੰਦਾ ਧੱਕਾ ਦੇਖਿਆ ਜਿਹਨਾਂ ਬੱਚੇ ਬੱਚੀਆਂ ਨੇ, ਔਰ ਕੋਈ ਵੀ ਉਹਨਾਂ ਦੀਆਂ ਨਿਗਾਹਾਂ ਦੇ ਵਿੱਚ ਕੋਈ ਵੀ ਐਸਾ ਸੀਨ, ਕੋਈ ਟ੍ਰੈਜਡੀ, ਕੋਈ ਡਰ, ਉਹ ਤੁਹਾਡੇ ਅੰਦਰ ਇੰਪ੍ਰਿੰਟ ਹੋ ਜਾਂਦਾ ਹੈ। ਉਹ ਤੁਹਾਡੇ ਲਈ ਚਾਹ ਕੇ ਵੀ ਕੋਈ ਹੋਰ ਵੀ ਘਟਨਾ ਹੁੰਦੀ ਹੈ, ਇੱਕਦਮ ਉਹ ਫਲੈਸ਼ਬੈਕ ਹੁੰਦਾ ਹੈ। ਲੇਕਿਨ ਜਿਹੜਾ ਫॉरगिव ਕਰਨਾ ਹੁੰਦਾ ਹੈ, ਮਾਫ ਕਰਨਾ ਹੁੰਦਾ ਹੈ, ਇਹ ਤੁਹਾਡੀ ਰੂਹ ਦੀ ਵਡਿੱਤਣ ਹੁੰਦੀ ਹੈ ਕਿ ਜਦੋਂ ਤੁਸੀਂ ਕਈ ਵਾਰੀ ਤੁਸੀਂ ਜ਼ਬਾਨੀ ਕਲਾਮੀ ਕਹਿੰਦੇ ਚਲੋ ਮਾਫ ਕੀਤਾ, ਪਰ ਤੁਸੀਂ ਕਰ ਨਹੀਂ ਰਹੇ ਹੁੰਦੇ, ਤੁਸੀਂ ਖੁਣਸ ਰੱਖਦੇ ਹੋ, ਮਨ 'ਚ ਬਦਲਾ ਭਾਵਨਾ ਰੱਖਦੇ ਹੋ, ਉਸ ਦਾ ਕਿਸੇ ਵੇਲੇ ਤੁਸੀਂ ਬਦਲਾ ਲੈਣ ਦੀ ਗੱਲ ਕਰਕੇ ਕਈ ਵਾਰੀ ਮਿੱਠੇ ਪਿਆਰੇ ਬਣ ਕੇ ਤੁਸੀਂ ਵਿੱਚ ਵੜ ਜਾਂਦੇ ਹੋ, ਪਰ ਤੁਸੀਂ ਉਹਨੂੰ ਸੋ ਜਿਹੜੀ ਫॉरगिविंग ਹੈ ਉਹ ਉਦੋਂ ਹੀ ਹੁੰਦੀ ਹੈ ਜਦੋਂ ਕਿ ਜੈਨੂਇਨਨੈਸ ਦੇ ਨਾਲ ਕੋਈ ਇਹ ਕਹਿੰਦਾ ਹੈ ਕਿ ਜੀ ਇਹ ਸਾਡੀ ਗਲਤੀ ਸੀ, ਤੇ ਫਿਰ ਦੂਸਰਿਆਂ ਨੂੰ ਵੀ ਹੁੰਦਾ ਹੈ ਕਿ ਵੀ ਨਹੀਂ, ਇਹ ਕੋਈ ਮਾਫੀ ਇਹਨੇ ਕੋਈ ਵੋਟਾਂ ਲੈਣ ਲਈ ਨਹੀਂ ਮੰਗੀ ਜਾਂ ਕੋਈ ਵੈਸੇ ਨਹੀਂ ਹੈ, ਇਹ ਜੈਨੂਇਨ ਹੈ। ਔਰ ਇਹ ਵੱਡੀ ਆਤਮਾ ਦਾ ਜਾਂ ਵੱਡੇ ਉਹ ਪਨ ਦਾ ਨਤੀਜਾ ਜਿਹੜਾ ਹੁੰਦਾ ਹੈ ਸਬੂਤ ਜੀ, ਕਿ ਜਦੋਂ ਤੁਸੀਂ ਫਰਾਖਦਰੀ ਨਾਲ ਮਾਫ ਕਰਦੇ ਹੋ। ਸੋ ਮਨੁੱਖੀ ਇਤਿਹਾਸ, ਔਰ ਜਦੋਂ ਅਸੀਂ ਇਸ ਹਿਊਮਨ ਫੈਮਿਲੀ ਦੀ ਗੱਲ ਕੀਤੀ, ਇੱਕ ਰੁਝਾਨ ਸ਼ੁਰੂ ਹੋਇਆ ਚੰਗਾ ਕਿ ਭਾਈ ਜਿਹੜੀਆਂ ਜ਼ਿਆਦਤੀਆਂ ਜਿਨ੍ਹਾਂ ਕੌਮਾਂ ਨੇ, ਜਿਨ੍ਹਾਂ ਕਬੀਲਿਆਂ, ਜਿਨ੍ਹਾਂ ਦੇਸ਼ਾਂ ਦੇ ਨਾਲ ਕੀਤੀਆਂ, ਉਹਨਾਂ ਦੇ ਵਿੱਚ ਵੱਡਾ ਹਿੱਸਾ, ਜਿਵੇਂ ਅਸੀਂ ਜੇ ਅਮਰੀਕਾ ਦੇ ਹਵਾਲੇ ਨਾਲ ਗੱਲ ਕਰੀਏ ਤੇ ਸਲੇਵਰੀ ਸੀ ਕਿ ਕਿਵੇਂ ਕਾਲਿਆਂ ਦੇ ਨਾਲ ਔਰ ਦੂਜਿਆਂ ਦੇ ਨਾਲ ਜਿਨ੍ਹਾਂ ਨੂੰ ਗੁਲਾਮ ਬਣਾ ਕੇ ਲਿਆਂਦਾ, ਇੱਥੇ ਉਹਨਾਂ ਦੇ ਨਾਲ ਮਾੜਾ ਸਲੂਕ ਹੁੰਦਾ ਰਿਹਾ। ਔਰ ਨਤੀਜੇ ਦੇ ਤੌਰ ਤੇ ਬੇਸ਼ੱਕ 1960 ਤੋਂ ਬਾਅਦ ਇੱਕ ਜਿਹੜਾ ਉਹ ਬਹੁਤ ਕੁਝ ਕਾਨੂੰਨ ਐਸੇ ਆਏ ਜਿਹਨੇ ਸੈਗਰੀਗੇਸ਼ਨ ਨੂੰ ਖਤਮ ਕੀਤਾ, ਔਰ ਦੂਸਰਾ ਪਾਰਟ ਲੇਕਿਨ ਪ੍ਰੈਜ਼ੀਡੈਂਟ ਕਲਿੰਟਨ ਤੱਕ ਪਹੁੰਚਦਿਆਂ ਇੱਕ ਪਬਲਿਕਲੀ ਗਵਰਨਮੈਂਟ ਬਿਹਾਫ ਤੇ ਵੀ ਮੁਆਫੀ ਮੰਗੀ ਗਈ ਅਫਰੀਕਨ ਅਮਰੀਕਨਸ ਤੋਂ, ਦੂਸਰਿਆਂ ਤੋਂ, ਇਸ ਸਲੇਵਰੀ ਦੇ ਲਈ। ਇਸ ਤਰ੍ਹਾਂ ਹੀ ਅਮਰੀਕਾ ਦੀ ਹਿਸਟਰੀ ਦਾ ਇੱਕ ਹੋਰ ਕਲੰਕ ਸੀ ਕਿ ਦੂਸਰੇ ਸੰਸਾਰ ਜੰਗ ਦੇ ਦੌਰਾਨ ਜਿਹੜੇ ਜਾਪਾਨੀ ਮੂਲ ਦੇ ਅਮਰੀਕਨ ਸੀ, ਉਹਨਾਂ 'ਚ ਵੱਡੀ ਗਿਣਤੀ ਸਿਟੀਜ਼ਨਸ ਦੀ ਸੀ, ਕਿਉਂਕਿ ਜਾਪਾਨ ਤੇ ਅਮਰੀਕਾ ਅਗੇਂਸਟ ਲੜ ਰਹੇ ਸੀ। ਜਾਪਾਨ ਜਿਹੜਾ ਜਰਮਨੀ ਦੇ ਨਾਲ ਸੀ, ਬਲੌਕ ਇਟਲੀ ਦੇ ਨਾਲ, ਅਮਰੀਕਾ ਇੰਗਲੈਂਡ ਦੇ ਨਾਲ ਸੀ। ਸੋ ਜਿੰਨੇ ਇੱਥੇ ਰਹਿਣ ਵਾਲੇ ਅਮਰੀਕਾ ਦੇ ਵਿੱਚ ਜਾਪਾਨੀ ਮੂਲ ਦੇ ਲੋਕ ਸੀ, ਉਹਨਾਂ ਸਾਰਿਆਂ ਨੂੰ ਹੀ ਜਿਹੜਾ ਹੈ ਉਹ ਇੱਕ ਥਾਂ ਤੇ ਇਕੱਠੇ ਕਰਕੇ ਤਾਰਾਂ ਲਾ ਕੇ, ਜਿਹਨੂੰ ਇੰਟਰਨ ਕਹਿੰਦੇ ਨੇ, ਉਹ ਉਹਨਾਂ ਨੂੰ ਕਰਤਾ ਗਿਆ ਸੀ। 4 ਸਾਲ ਲਗਭਗ ਉਹ ਇਸ ਹਾਲਤ ਦੇ ਵਿੱਚ ਰਹੇ। ਇਸੇ ਤਰ੍ਹਾਂ ਇਟਾਲੀਅਨਸ ਨੂੰ ਵੀ ਕੀਤਾ ਗਿਆ ਸੀ, ਪਰ ਜ਼ਿਆਦਾ ਜਾਪਾਨੀ ਮੂਲ ਦੇ, ਉਹਨਾਂ ਨਾਲ ਬਹੁਤ ਧੱਕਾ ਹੋਇਆ। ਇਸ ਗੱਲ ਦੇ ਲਈ ਵੀ ਮੁਆਫੀ ਮੰਗੀ ਗਈ ਕਿ ਭਾਈ ਇਹ ਜਿਹੜਾ ਇੱਕ ਗਲਤ ਪਾਰਟ ਸੀ। ਸੋ ਇਸੇ ਤਰ੍ਹਾਂ ਹੋਰ ਵੀ ਜਿਹੜੇ ਕੁਝ ਪਾਰਟ ਨੇਟਿਵ ਅਮਰੀਕਨਸ ਦੇ ਨਾਲ, ਜੋ ਇੱਥੋਂ ਦੇ ਮੂਲ ਨਿਵਾਸੀ ਸੀ, ਉਹਨਾਂ ਨਾਲ ਕੀ ਧੱਕੇ ਕੀਤੇ, ਉਹਦੇ ਥੱਲੇ ਬਿੱਲ ਵੀ ਪਾਸ ਹੋਏ, ਉਹਨਾਂ ਲਈ ਸਪੈਸ਼ਲ ਪੋਰਟਫੋਲੀਓ ਬਣੇ, ਉਹਨਾਂ ਦਾ ਜਿਹੜਾ ਧਿਆਨ ਰੱਖਿਆ ਗਿਆ। ਇਸੇ ਤਰ੍ਹਾਂ ਅਸੀਂ ਕੈਨੇਡਾ ਦੇ ਹਵਾਲੇ ਨਾਲ ਦੇਖਦੇ ਹਾਂ। ਕੈਨੇਡਾ ਸਰਕਾਰ ਨੇ ਜਿਹੜੇ ਮੂਲ ਨਿਵਾਸੀ ਸੀ ਉਹਨਾਂ ਦੇ ਐਬੋਰੀਜਨਲਸ, ਕਿਵੇਂ ਉਹਨਾਂ ਦੇ ਬੱਚਿਆਂ ਨੂੰ ਕੱਢ ਕੇ ਜਿਹਨਾਂ ਕ੍ਰਿਸਚੀਅਨ ਔਰ ਦੂਜੇ ਸਕੂਲਾਂ 'ਚ ਰੱਖਿਆ ਗਿਆ, ਕਿਵੇਂ ਉਹਨਾਂ ਦਾ ਬ੍ਰੇਨ ਵਾਸ਼ ਕੀਤਾ ਗਿਆ, ਕਿਵੇਂ ਉਹਨਾਂ ਨੂੰ ਅਬਿਊਜ਼ ਕੀਤਾ ਗਿਆ, ਉਹਦੇ ਲਈ ਮੁਆਫੀ ਮੰਗੀ। ਔਰ ਇੱਕ ਕਾਲਾ ਚੈਪਟਰ ਜਿਹੜਾ ਕੈਨੇਡਾ ਦੇ ਇਤਿਹਾਸ ਦਾ, ਕੋਮਾਗਾਟਾ ਮਾਰੂ ਦੇ ਹਵਾਲੇ ਨਾਲ, ਜਿਸ ਦੀ ਅੱਜ ਜਦੋਂ ਅਸੀਂ ਗੱਲ ਕਰ ਰਹੇ ਹਾਂ, ਤੇ 103 ਸਾਲ ਪਹਿਲਾਂ ਇਹ ਵਾਕਿਆ ਕਿ ਜਦੋਂ ਉਸ ਤੋਂ ਪਹਿਲਾਂ ਜਿਹੜਾ ਅੰਗਰੇਜ਼ਾਂ ਨੇ ਕੈਨੇਡਾ ਦੀ ਫੈਡਰਲ, ਕਿਉਂਕਿ ਕੈਨੇਡਾ ਅਮਰੀਕਾ ਦੀ ਟੈਰੀਟਰੀ ਹੈ, ਡੋਮੀਨੀਅਨ ਹੈ, ਉਹਦੇ ਰਾਹੀਂ ਇੱਕ ਫੈਡਰਲ ਲਾਅ ਬਣਵਾਇਆ, ਕਿਉਂਕਿ 19ਵੀਂ ਸਦੀ ਦੇ ਅਖੀਰ 'ਚ ਵੱਡੀ ਗਿਣਤੀ 'ਚ ਜਿਹੜੇ ਸਿੱਖ ਆਏ ਬ੍ਰਿਟਿਸ਼ ਕੋਲੰਬੀਆ, ਸਾਊਥ ਏਸ਼ੀਅਨ ਸੀ, ਉਹਨਾਂ ਦੀ 90% ਸਿੱਖ ਸੀ, 5-6% ਮੁਸਲਮਾਨ ਸੀ, 2-3% ਹਿੰਦੂ ਸੀ, ਜ਼ਿਆਦਾ ਪੰਜਾਬ ਦੇ ਹੀ ਸੀ। ਸੋ ਉਹ ਜਦੋਂ ਕਿ ਆਏ, ਬ੍ਰਿਟਿਸ਼ ਕੋਲੰਬੀਆ ਆਏ, ਫਿਰ ਕੈਲੀਫੋਰਨੀਆ ਆਏ, ਔਰ ਆਣੇ ਸ਼ੁਰੂ ਹੋ ਗਏ। ਉਹਨਾਂ ਨੂੰ ਉੱਥੋਂ ਵੀ ਨੌਕਰੀਆਂ ਦੇ ਲਈ ਸੀ, ਇੱਥੇ ਜ਼ਮੀਨ ਵੀ ਚੰਗੀ ਸੀ, ਔਰ ਇਹਨਾਂ ਨੂੰ ਲੱਗਾ
ਕਿ ਵੀ ਇਹ ਤਾਂ ਇੱਕ ਤਾਂ ਇੱਥੇ ਆ ਕੇ ਇਹ ਆਜ਼ਾਦੀ ਦੇ ਮਾਹੌਲ 'ਚ ਆਜ਼ਾਦੀ ਦੀ ਗੱਲ ਵੱਲ ਤੁਰਨਗੇ। ਦੂਸਰਾ ਉਹ ਉਹਨਾਂ ਨੂੰ ਇਹੀ ਰਿਅਲਾਈਜ਼ ਕਰਵਾ ਰਹੇ ਸੀ ਉੱਥੋਂ ਵਾਲਿਆਂ ਨੂੰ ਕਿ ਜਿਹੜੀ ਗੋਰੀ ਰੇਸ ਹੈ ਉਹ ਸੁਪੀਰੀਅਰ ਹੈ ਔਰ ਤੁਸੀਂ ਘਟੀਆ ਹੋ। ਤੇ ਇੱਥੇ ਕਿਉਂਕਿ ਬਰਾਬਰੀ ਦੇ ਲੈਵਲ ਦੇ ਉੱਤੇ ਉਹ ਦੇਖਦੇ ਸੀ, ਕੰਮ ਵੀ ਕਰਦੇ ਸੀ ਔਰ ਉਹ ਹੱਕ ਵੀ ਮੰਗਦੇ ਸੀ। ਔਰ ਜਿਹਨੂੰ ਤੁਸੀਂ ਕਹਿੰਦੇ ਹੋ ਵੀ ਕੋਈ ਹਨੇਰੇ 'ਚੋਂ ਚਾਨਣ ਦੇ ਵਿੱਚ ਆਏ ਤਾਂ ਉਹਨੂੰ ਲੱਗਦਾ ਵੀ ਚਾਨਣ ਕੀ ਚੀਜ਼ ਹੈ। ਸੋ ਉਹਨਾਂ ਨੇ ਦੇਖਿਆ ਕਿ ਵੀ ਵੈਸੇ ਤੁਸੀਂ ਕਿਉਂਕਿ ਬ੍ਰਿਟਿਸ਼ ਸਬਜੈਕਟ ਸੀਗੇ ਉਹ ਔਰ ਇੱਥੇ ਬ੍ਰਿਟਿਸ਼ ਦਾ ਹੀ ਸੀ, ਸੋ ਉਹਨਾਂ ਨੇ ਇੱਕ ਲਾਅ ਬਣਾਇਆ, ਫੈਡਰਲ ਲਾਅ, ਜਿਹਦੇ ਥੱਲੇ ਉਹਨਾਂ ਨੇ ਕਿਹਾ ਜੀ ਕਿ ਹੁਣ ਆਣ ਦੇ ਉਦੋਂ ਬਹੁਤੇ ਅੱਜ ਵਾਂਗੂ ਕੋਈ ਹਵਾਈ ਜਹਾਜ਼ਾਂ 'ਚ ਉੱਡ ਕੇ ਨਹੀਂ ਸੀ ਆਉਂਦਾ, ਸਮੁੰਦਰੀ ਜਹਾਜ਼ ਸੀ। ਕੋਈ ਕਿਤੇੋਂ ਆ ਗਿਆ, ਕੋਈ ਸ਼ੰਘਾਈ ਤੋਂ ਆ ਗਿਆ, ਕੋਈ ਹਾਂਗਕਾਂਗ ਤੋਂ ਆ ਗਿਆ, ਕੋਈ ਕਿਸੇ ਹੋਰ ਪੋਰਟ ਤੋਂ ਆ ਗਿਆ। ਸੋ ਉਹਨਾਂ ਨੇ ਲਾਅ ਬਣਾਇਆ ਕਿ ਜੀ ਉਹੀ ਕੈਨੇਡਾ ਦੇ ਵਿੱਚ ਉਤਰ ਸਕਦਾ ਹੈ ਜਿਹੜਾ ਬਿਨਾਂ ਰੁਕਾਵਟ ਤੇ ਆਏ, ਸਿੱਧਾ ਸਮੁੰਦਰੀ ਜਹਾਜ਼ ਨਾਲ। ਔਰ ਕਲਕੱਤਾ ਪੋਰਟ ਤੋਂ ਕੋਈ ਸਿੱਧਾ ਹੈ ਨਹੀਂ ਸੀ, ਜਿਹੜਾ ਕੈਨੇਡਾ ਵੈਨਕੂਵਰ ਮੇਨ ਪੋਰਟ ਸੀ ਜਿਹਦੇ ਚ ਆਉਂਦੀ। ਸੋ ਉਸ ਵੇਲੇ ਬਾਬਾ ਗੁਰਦਿੱਤ ਸਿੰਘ ਸਰਹਾਲੀ ਜਿਹੜੇ ਕਿ ਸਿੰਗਾਪੁਰ, ਹਾਂਗਕਾਂਗ ਸ਼ਾਇਦ ਸਨ, ਵੱਡੇ ਵਪਾਰੀ ਸਨ, ਅੰਮ੍ਰਿਤਸਰ ਜ਼ਿਲ੍ਹੇ ਦੇ ਸਰਹਾਲੀ ਪਿੰਡ ਦੇ ਰਹਿਣ ਵਾਲੇ, ਉਹਨਾਂ ਨੇ ਤਰਕੀਬ ਸੋਚੀ ਕਿਉਂਕਿ ਬਹੁਤ ਸਾਰੇ ਆਪਣੇ ਬੰਦੇ ਜਿਹੜੇ ਨਿਕਲਣਾ ਚਾਹੁੰਦੇ ਸੀ ਉਹ ਇਕੱਠੇ ਹੋਏ, ਸ਼ਾਇਦ ਹਾਂਗਕਾਂਗ ਮੇਨ ਪੋਰਟ ਸੀ। ਔਰ ਉਹਨਾਂ ਨੇ ਇੱਕ ਜਾਪਾਨੀ ਜਹਾਜ਼, ਜਿਸ ਜਹਾਜ਼ ਦਾ ਨਾਂ ਕਾਮਾਗਾਟਾ ਮਾਰੂ ਸੀ, ਉਹ ਉਹਨਾਂ ਨੇ ਕਿਰਾਏ ਤੇ ਲਿਆ। ਇਹ 103 ਸਾਲ 104 ਸਾਲ ਪਹਿਲਾਂ ਦੀ ਗੱਲ ਹੈ। ਔਰ ਉਹ ਜਿਹੜੇ ਮੁਸਾਫਰ ਸੀ ਉਹਨਾਂ ਨੇ ਕਿਹਾ ਵੀ ਆ ਜਾਓ, ਇੰਨੀ ਟਿਕਟ ਹੈ। ਔਰ ਇਹ ਜਿਹੜਾ ਸਿੱਧਾ ਉੱਥੋਂ ਸ਼ਾਇਦ ਸ਼ੰਘਾਈ ਜਾਂ ਹਾਂਗਕਾਂਗ, ਮੈਂ ਕਿਉਂਕਿ ਇਹਨੂੰ ਅੱਜ ਦੁਬਾਰਾ ਰਿਸਰਚ ਨਹੀਂ ਕੀਤਾ, ਉਹ ਸਿੱਧਾ ਉਹਨੇ ਵੈਨਕੂਵਰ ਪੋਰਟ ਤੇ ਆਣਾ ਸੀ। ਔਰ ਉਹਦੇ ਥੱਲੇ ਉਹਨਾਂ ਨੇ ਹਾਲਾਂਕਿ ਤੁਰਦਾ ਜਦੋਂ ਤੱਕ ਉਹਦੇ 300 ਪਲੱਸ ਮੁਸਾਫਰ ਹੋ ਗਏ, ਉਹ ਤੁਰ ਪਏ। ਵੈਨਕੂਵਰ ਪਹੁੰਚਦੇ ਆ ਉਹ ਥੋੜਾ ਲੇਟ ਵੀ ਹੋ ਗਏ, ਮਹੀਨਾ ਜਾਂ ਜਿਵੇਂ ਵੀ। ਇੱਥੇ ਕਿਉਂਕਿ ਉਹਨਾਂ ਦੇ ਕੋਲ ਕਾਗਜ਼ ਪੱਤਰ ਭਾਵੇਂ ਪੂਰੇ ਸੀ ਪਰ ਤੁਹਾਡਾ ਬਹਾਨਾ ਹੀ ਹੁੰਦਾ, ਉਹਨਾਂ ਨੇ ਦੇਖਿਆ ਵੀ ਇਹ ਤਾਂ ਇਹਨਾਂ ਨੇ ਨਵਾਂ ਰਸਤਾ ਕੱਢ ਲਿਆ। ਸੋ ਵੈਨਕੂਵਰ ਉਹਨਾਂ ਨੇ ਉਤਰਨ ਨਹੀਂ ਦਿੱਤਾ। ਜਿਹੜੀਆਂ ਇਹਨਾਂ ਦੀਆਂ ਅਗਨ ਬੋਟਸ ਹੁੰਦੀਆਂ ਉਹ 4 ਚਫੇਰੇ ਆ ਗਏ। ਲੰਬੀ ਕਹਾਣੀ ਹੈ ਅੰਦਰ ਕਿਵੇਂ ਰੈਜ਼ਿਸਟੈਂਸ ਹੋਈ। ਔਰ ਇੱਕ ਸਟੇਜ ਤੇ ਉਹਨਾਂ ਨੇ ਕਿਹਾ ਕਿ ਜੀ ਬਾਹਰ ਉਹਨਾਂ ਦੀਆਂ ਬੋਟਸ ਆ ਗਈਆਂ, ਅੰਦਰ ਵਾਲੇ ਵੀ ਫਿਰ ਲੜਨ ਲਈ ਆ ਗਏ। ਸੋ ਕਈ ਦਿਨ ਇਹ ਆਪਸੀ ਟਕਰਾਅ ਚੱਲਦਾ ਰਿਹਾ। ਔਰ ਫਿਰ ਉਹਨਾਂ ਨੇ ਦੇਖਿਆ ਕਿ ਵੀ ਇਹਨੂੰ ਅਸੀਂ ਜਹਾਜ਼ ਨੂੰ ਡੋਬ ਦਈਏ, ਜਹਾਜ਼ ਨੂੰ ਵਾਪਸ ਮੋੜ ਦਈਏ। ਔਰ ਉਦੋਂ ਇਹ ਆਂਦਾ ਕਿ ਜਿਹੜੇ ਵੈਨਕੂਵਰ ਦੇ ਵਿੱਚ ਬੈਠੇ ਸਿੱਖ ਸੀ ਉਹਨਾਂ ਨੇ ਫਿਰ ਪਲਾਨ ਕੀਤਾ। ਉਹਨਾਂ ਨੇ ਕਿਹਾ ਕਿ ਵੀ ਜੇ ਇਹਨਾਂ ਨੇ ਕੋਈ ਜਾਨੀ ਨੁਕਸਾਨ ਜਾਂ ਦੂਜਾ ਹੋਇਆ ਤੇ ਅਸੀਂ ਸਾਰਾ ਸ਼ਹਿਰ ਫੂਕ ਦਿਆਂਗੇ ਜੀ। ਸੋ ਜਦੋਂ ਉਹਨਾਂ ਨੂੰ ਇਸ ਗੱਲ ਦਾ ਪਤਾ ਲੱਗਾ, ਫਿਰ ਫਾਈਨਲੀ ਇੱਕ ਐਗਰੀਮੈਂਟ ਜਿਹਾ ਹੋਇਆ। ਉਹਦੇ ਚੋਂ ਮੇਰੇ ਖਿਆਲ 5-7 ਨੂੰ ਉਤਰਨ ਦਿੱਤਾ, ਜਿਨ੍ਹਾਂ ਨੂੰ ਉਹਨਾਂ ਨੇ ਦੇਖਿਆ ਵੀ ਉਹਨਾਂ ਕੋਲ ਕੋਈ ਪਹਿਲਾਂ ਆਏ ਹੋਣਗੇ, ਵੈਲਿਡ ਡਾਕੂਮੈਂਟ ਹੋਣਗੇ। ਬਾਕੀ ਉਹਨਾਂ ਨੇ ਵਾਪਸੀ ਜਿਹੜਾ ਜੋ ਲੋੜੀਂਦਾ ਸੀ, ਕਿਉਂਕਿ ਸਮੁੰਦਰੀ ਜਹਾਜ਼ 400 ਬੰਦਾ ਕਈ ਮਹੀਨੇ ਤੁਸੀਂ ਸੇਲ ਕਰਦੇ ਹੋ ਸਮੁੰਦਰ ਦੇ ਵਿੱਚ, ਪਰ ਰਾਸ਼ਨ ਪਾਣੀ ਜੋ ਹੋਰ ਚੀਜ਼ਾਂ ਸੀ ਉਹ ਮੁਹੱਈਆ ਕਰਵਾਈਆਂ ਤੇ ਹੋ ਗਿਆ। ਔਰ ਜਦੋਂ ਫਿਰ ਇਹ ਕਾਮਾਗਾਟਾ ਮਾਰੂ ਦਾ ਜਹਾਜ਼ ਵਾਪਸ, ਕਿਉਂਕਿ ਇਹਨੇ ਜਾ ਕੇ ਕਲਕੱਤੇ, ਕਿਉਂਕਿ ਮੁਸਾਫਰਾਂ ਨੇ ਉੱਥੇ ਹੀ ਉਹਨਾਂ ਬਜ ਘਾਟ ਹੈ ਉਹਨਾਂ ਦੀ ਪੋਰਟ ਕਲਕੱਤੇ ਦੇ ਨੇੜੇ, ਉੱਥੇ ਜਦੋਂ ਉਤਰੇ ਤੇ ਆਲਰੇਡੀ ਉਹਨਾਂ ਨੂੰ ਘੇਰ ਲਿਆ ਉਹਨਾਂ ਨੇ। ਔਰ ਇਸ ਦੌਰਾਨ ਹੋਇਆ ਕਿ ਜੀ ਉਹਨਾਂ ਕੋਲ ਗਦਰ ਪਾਰਟੀ ਦਾ ਲਿਟਰੇਚਰ ਹੈ, ਔਰ ਕਿਉਂਕਿ ਗਦਰ ਪਾਰਟੀ ਆਲਮੋਸਟ ਬਣ ਚੁੱਕੀ ਸੀ ਔਰ ਇਹ ਰੈਵੋਲੂਸ਼ਨ ਲਿਆਣਗੇ ਦਿਸ ਦੈਟ। ਉਹਨਾਂ ਦੇ ਕੋਲ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਵੀ ਸੀ। ਜਦੋਂ ਜਾ ਕੇ ਉੱਥੇ ਲੱਗਿਆ ਤੇ ਪੁਲਿਸ ਦੀਆਂ ਗੱਡੀਆਂ ਨੇ ਉਹਨਾਂ ਨੂੰ ਕਿਹਾ ਕਿ ਜੀ ਆਲਰੇਡੀ ਗੱਡੀਆਂ ਤਿਆਰ ਰੱਖੀਆਂ ਸੀ ਕਿ ਵੀ ਤੁਸੀਂ ਜਾਓ, ਤੁਹਾਨੂੰ ਆਪਣੇ ਇਲਾਕਿਆਂ 'ਚ ਅਸੀਂ ਛੱਡਦੇ। ਉਹਨਾਂ ਨੇ ਕਿਹਾ ਜੀ ਸਾਡੇ ਕੋਲ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਹੈ, ਅਸੀਂ ਜਿਹੜਾ ਗੁਰਦੁਆਰਾ ਸਾਹਿਬ ਜਾਣਾ ਔਰ ਮੱਥਾ ਟੇਕ ਕੇ। ਔਰ ਦੂਸਰੇ ਔਰ ਉੱਥੇ ਆਪਸੀ ਟਕਰਾਅ ਹੋਇਆ, ਗੋਲੀ ਚੱਲੀ, ਬਹੁਤ ਸਾਰੇ ਮਾਰੇ ਗਏ ਦਰਜਨਾਂ, ਔਰ ਸੈਂਕੜਿਆਂ ਉੱਥੋਂ ਜਿਹੜੇ ਨੇ ਸਲਿੱਪ ਵੀ ਹੋ ਗਏ, ਸੈਂਕੜਿਆਂ ਫੜੇ ਗਏ। ਔਰ ਬਾਬਾ ਗੁਰਦਿੱਤ ਸਿੰਘ ਤਾਂ ਸਲਿੱਪ ਕਰਕੇ ਨਿਕਲ ਗਏ। ਉਹ ਬਾਅਦ 15-16 ਸਾਲ ਬਾਅਦ ਉਹਨਾਂ ਨੇ ਜਿਹੜਾ ਉਹ ਆਪਣੇ ਆਪ ਨੂੰ ਸਰੈਂਡਰ ਕੀਤਾ ਨਨਕਾਣਾ ਸਾਹਿਬ ਦੇ ਉਸ ਮੁਕਾਮ ਤੇ। ਫਿਰ ਉਹ ਕਾਂਗਰਸ ਚਲੇ ਗਏ, ਇੱਕ ਵੱਖਰੀ ਕਹਾਣੀ ਹੈ। ਹੁਣ ਇਹ ਇੱਕ ਬੜੀ ਵੱਡੀ ਟ੍ਰੈਜੇਡੀ ਸੀ ਕਾਮਾਗਾਟਾ ਮਾਰੂ ਦੀ, ਜਿਹਨੇ ਉਸ ਪੀਰੀਅਡ ਦੇ ਵਿੱਚ ਵੀ ਜਾਗਰਤੀ ਵੱਲ, ਕਿਉਂਕਿ ਗਦਰ ਮੂਵਮੈਂਟ ਦੇ ਨਾਲ ਜਦੋਂ ਅਸੀਂ ਫਰੀडम ਸਟਰਗਲ ਦੀ ਗੱਲ ਕਰਦੇ ਹਾਂ ਤੇ ਫਿਰ ਇਹ ਕਾਮਾਗਾਟਾ ਮਾਰੂ ਦਾ ਇੱਕ ਆਪਣਾ ਹੈ ਕਿ ਵੀ ਉਹਨੇ ਕਿੰਨੀ ਵੱਡੀ ਤਬਦੀਲੀ ਲਿਆਂਦੀ। ਕਿਉਂਕਿ ਕਲਕੱਤੇ 'ਚ ਵਾਪਰਿਆ, ਫਿਰ ਕੁਝ ਕਲਕੱਤੇ ਦੇ ਵਕੀਲ ਬੰਗਾਲੀ ਜਿਹੜੇ ਨੇ ਉਹ ਹਮਾਇਤ ਤੇ ਆਏ, ਨੇਸ਼ਨ ਦੇ ਵਿੱਚ ਗੱਲ ਤੁਰੀ। ਰਵਿੰਦਰਨਾਥ ਟੈਗੋਰ ਉਹਨਾਂ ਦਿਨਾਂ 'ਚ, ਉਸ ਤੋਂ ਕੁਝ ਦੇਰ ਬਾਅਦ ਜਿਹੜਾ ਉਹ ਅਮਰੀਕਾ ਆਇਆ ਤੇ ਉਹਨੂੰ ਕੈਨੇਡਾ ਵਾਲਿਆਂ ਨੇ ਵੀ ਸੱਦਿਆ। ਉਹਨੂੰ ਕਿਹਾ ਮੈਂ ਕੈਨੇਡਾ ਨਹੀਂ ਆਉਣਾ ਹੈ ਕਿਉਂਕਿ ਇਹਨਾਂ ਨੇ ਇਹ ਕੀਤਾ। ਸੋ ਕੁੱਲ ਮਿਲਾ ਕੇ ਉਸ ਵੇਲੇ ਇੱਕ ਸੈਂਟੀਮੈਂਟ ਇਸ ਕਿਸਮ ਦਾ ਸੀ। ਹਾਲਾਂ ਇਹ ਆਉਂਦਾ ਹੈ ਕਿ ਵੀ ਅਕਾਲ ਤਖਤ ਤੇ ਉਸ ਵੇਲੇ ਦੇ ਜਿਹੜੇ ਪੁਜਾਰੀ ਸੀ ਉਹਨਾਂ ਨੇ ਹੁਕਮਨਾਮਾ ਕੱਢਿਆ ਕਿ ਜੀ ਇਹ ਸਿੱਖ ਨਹੀਂ ਹੈਗੇ। ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਕਿ ਕਲਕੱਤਾ ਦੇ ਦੋਨੋਂ ਹੀ ਗੁਰਦੁਆਰੇ ਮੇਜਰ ਦੀਆਂ ਪ੍ਰਬੰਧਕ ਕਮੇਟੀਆਂ ਨੇ
ਮਤੇ ਕੀਤੇ ਕਿ ਜੀ ਅੰਗਰੇਜ਼ੀ ਰਾਜ ਸਲਾਮਤ ਰਹੇ, ਔਰ ਜਿਨ੍ਹਾਂ ਨੇ ਵੀ ਅੰਗਰੇਜ਼ੀ ਰਾਜ ਉਲਟਾਉਣ ਦੇ ਲਈ ਕੋਈ ਇਹ ਕੀਤਾ, ਅਸੀਂ ਉਹਨਾਂ ਦੀ ਨਖੇਦੀ। ਇਹ ਗੁਲਾਮੀ ਹੁੰਦੀ, ਜਿਵੇਂ ਅੱਜ ਲੱਗੇ ਹੋਏ ਨੇ ਗੁਰਦੁਆਰਿਆਂ ਦੇ ਪ੍ਰਬੰਧਕ ਔਰ ਦੂਜੇ ਕਈ ਵਾਰ, ਜਾਂ ਸ਼੍ਰੋਮਣੀ ਕਮੇਟੀ ਜਾਂ ਬਡੂੰਗਰ ਜਾਂ ਫੂਲਕੇ ਨੇ ਬਿਆਨ ਦਿੱਤਾ ਹੈ ਕਿ ਸਿੱਖਸ ਫਾਰ ਜਸਟਿਸ ਦੇ ਖਿਲਾਫ ਕਾਨੂੰਨੀ ਕਾਰਵਾਈ। ਇਹ ਗੁਲਾਮੀ ਦੀਆਂ ਨਿਸ਼ਾਨੀਆਂ। ਜਦੋਂ ਤੁਸੀਂ ਪਿਛੋਕੜ ਨੂੰ ਦੇਖਦੇ ਹੋ ਫਿਰ ਭੁਲੇਖਾ ਨਹੀਂ ਰਹਿ ਜਾਂਦਾ। ਸੋ ਇਹ ਕੁੱਲ ਮਿਲਾ ਕੇ, ਹਾਲਾਂਕਿ ਇਹਦੇ ਤੇ ਕਿਤਾਬਾਂ ਲਿਖੀਆਂ ਗਈਆਂ, ਦਰਜਨਾਂ PhDs ਹੋਈਆਂ ਜੀ, ਪਰ ਪਿਛਲੇ ਸਾਲ ਜਦੋਂ ਅਸੀਂ ਵਰਲਡ ਲੈਵਲ ਦੇ ਲੀਡਰਸ ਦੀ ਗੱਲ ਕਰਦੇ ਹਾਂ, ਔਰ ਮੈਂ ਸਮਝਦਾ ਹਾਂ ਵੀ ਅੱਜ ਜਦੋਂ ਅਮਰੀਕਾ ਦੇ ਵਿੱਚ ਡੋਨਲਡ ਟਰੰਪ ਹੈ, ਇੰਗਲੈਂਡ ਦੇ ਵਿੱਚ ਬੀਬੀ ਮੇ ਜਿਹੜੀ ਉਹੀ ਕੰਜ਼ਰਵੇਟਿਵ ਲਾਈਨ, ਔਰ ਯੂਰਪੀਅਨ ਯੂਨੀਅਨ ਚੋਂ ਨਿਕਲਣ ਦੀ ਲਾਈਨ, ਔਰ ਬਾਕੀ ਥਾਵਾਂ ਤੇ ਵੀ ਬੌਣੇ ਕਿਸਮ ਦੇ ਲੀਡਰ ਨੇ। ਜੇ ਮੈਂ ਇਸ ਵੇਲੇ ਇੱਕ ਕੁੱਲ ਮਨੁੱਖੀ ਬਰਾਦਰੀ ਦੇ ਵਿੱਚ ਇੱਕ ਪਿਆਰ ਲੈਣ ਵਾਲਾ, ਇੱਕ ਮਨੁੱਖਤਾ ਦੀ ਸਾਂਝ ਦੀ ਗੱਲ, ਔਰ ਜਿਹੜਾ ਕੈਨੇਡਾ ਦਾ ਬੇਸ ਹੈ ਹਿਊਮਨ ਰਾਈਟਸ ਦਾ, ਹਾਈ ਮੋਰਲ ਗਰਾਊਂਡ, ਹਾਈ ਐਥੀਕਲ ਗਰਾਊਂਡ, ਜੇ ਕੋਈ ਇਸ ਵੇਲੇ ਹਰਮਨ ਪਿਆਰਾ ਲੀਡਰ ਸਿਰਫ ਕੈਨੇਡਾ ਦੇ ਲੋਕਾਂ ਦਾ ਹੀ ਨਹੀਂ, ਜਿਹੜੇ ਦੁਨੀਆ 'ਚ ਮਨੁੱਖੀ ਹੱਕਾਂ ਨੂੰ ਪਿਆਰ ਕਰਨ ਵਾਲੇ ਨੇ, ਉਹ ਹੈ ਤੇ ਉਹ ਕੈਨੇਡੀਅਨ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਹੈ। ਔਰ ਜਸਟਿਨ ਟਰੂਡੋ ਨੇ ਜਿਵੇਂ ਆਪਣੀ ਥਾਂ ਬਣਾਈ ਹੈ, ਔਰ ਖਾਸ ਤੌਰ ਤੇ ਜਦੋਂ ਪਿਛਲੀਆਂ ਚੋਣਾਂ ਅਮਰੀਕਨ ਤੋਂ ਪਹਿਲਾਂ ਸੀਰੀਅਨ ਰਿਫਿਊਜੀ, ਸੀਰੀਆ ਦੇ ਵਿੱਚ ਵਰਸਟ ਕ੍ਰਾਈਸਿਸ ਚੱਲ ਰਿਹਾ ਸੀ, ਹੁਣ ਵੀ ਚੱਲ ਰਿਹਾ ਹੈ, ਸਿਵਲ ਵਾਰ, ਲੱਖਾਂ ਰਿਫਿਊਜੀ, ਔਰ ਯੂਰਪ ਦੇ ਵਿੱਚ ਕਿਉਂਕਿ ਫਰਾਂਸ ਹੋਏ, ਬੈਲਜੀਅਮ ਹੋਏ, ਇੰਗਲੈਂਡ ਹੋਏ, ਦਹਿਸ਼ਤਗਰਦੀ ਦੀਆਂ ਘਟਨਾਵਾਂ ਹੋਈਆਂ। ਬਹੁਤਿਆਂ ਨੇ ਕਿਹਾ ਜੀ ਉੱਥੋਂ ਆਉਣ ਵਾਲਿਆਂ 'ਚ ਕਿਹੜੇ ਦਹਿਸ਼ਤਗਰਦ ਨੇ, ਕਿਹੜੇ ਨਹੀਂ, ਰਿਫਿਊਜੀਆਂ ਦੇ ਬਹਾਨੇ ਵਿੱਚ ਵੜਨਗੇ, ਅਸੀਂ ਨਹੀਂ ਇਹਨਾਂ ਨੂੰ ਵੜਨ ਦੇਣਾ, ਜਾਂ ਕਈਆਂ ਨੇ ਗਿਣਤੀ ਘਟਾਤੀ ਲੈਣ। ਅਮਰੀਕਾ ਮੁੱਕਰ ਹੀ ਗਿਆ ਆਪਣੀ ਕਮਿਟਮੈਂਟ ਤੋਂ, ਔਰ ਜਸਟਿਨ ਟਰੂਡੋ ਨੇ ਕਿਹਾ ਵੀ ਮੋਸਟ ਵੈਲਕਮ ਉਹਨੇ, ਔਰ ਇਹੀ ਕਿਹਾ ਹੀ ਨਹੀਂ, ਹਜ਼ਾਰਾਂ ਸੀਰੀਅਨ ਰਿਫਿਊਜੀਜ਼ ਨੂੰ ਖੁਦ ਵੈਲਕਮ ਕਰਨ ਹਵਾਈ ਅੱਡਿਆਂ ਤੇ ਔਰ ਦੂਸਰੀ ਥਾਵਾਂ ਤੇ ਗਿਆ। ਕੈਨੇਡੀਅਨ ਲੋਕਾਂ ਨੂੰ ਕਿਹਾ ਵੀ ਆਪਣੇ ਘਰਾਂ ਦੇ ਦਰਵਾਜ਼ੇ ਖੋਲ੍ਹ ਦਿਓ। ਔਰ ਇਹ ਮੈਂ ਸਮਝਦਾ ਹਾਂ ਵੀ ਹਿਊਮਨ ਰਾਈਟ ਜਾਂ ਇਨਸਾਨੀਅਤ ਦੀ ਗੱਲ। ਇਸੇ ਤਰ੍ਹਾਂ ਸਿੱਖਾਂ ਦੇ ਮਾਮਲੇ 'ਚ, ਕਿਉਂਕਿ ਕਾਮਾਗਾਟਾ ਮਾਰੂ 'ਚ 90+% ਸਿੱਖ ਸਫਰਰ ਸੀ, ਪਿਛਲੇ ਸਾਲ ਹਾਊਸ ਆਫ ਕਾਮਨਸ ਦੇ ਵਿੱਚ ਕੈਨੇਡੀਅਨ ਪਾਰਲੀਮੈਂਟ 'ਚ ਖਲੋ ਕੇ ਜਸਟਿਨ ਟਰੂਡੋ ਨੇ ਮੁਆਫੀ ਮੰਗੀ ਕੈਨੇਡਾ ਦੀ ਗਵਰਨਮੈਂਟ ਦੇ ਬਿਹਾਫ ਤੇ, ਕਿ ਵੀ ਅਸੀਂ ਸਿੱਖ ਕੌਮ ਤੋਂ, ਉਹਨਾਂ ਸਾਰੇ ਸਾਊਥ ਏਸ਼ੀਅਨਸ ਦੇ ਡਿਸੈਂਡੈਂਟਸ ਤੋਂ ਜਿਹੜੇ ਕਿ ਉਸ ਵੇਲੇ ਉਸ ਜ਼ਬਰ ਦਾ ਸ਼ਿਕਾਰ ਹੋਏ, ਅਸੀਂ ਮਾਫੀ ਮੰਗਦੇ ਹਾਂ। ਔਰ ਮੈਂ ਦੇਖਦਾ ਹਾਂ ਵੀ ਅਦਰਵਾਈਜ਼ ਹੁੰਦਾ ਜੀ ਮਾਫੀ ਮੰਗੀ ਗਈ, ਗੱਲ ਦਾ ਚੈਪਟਰ ਹੈਜ਼ ਬੀਨ ਸੈਟ ਐਟ ਰੈਸਟ। ਔਰ ਅੱਜ ਜਦੋਂ ਮੈਂ ਦੇਖਿਆ ਕਿ ਕੈਨੇਡੀਅਨ PM ਜਸਟਿਨ ਟਰੂਡੋ ਸਟੇਟਮੈਂਟ ਔਨ ਦਾ 103rd ਐਨੀਵਰਸਰੀ ਆਫ ਕਾਮਾਗਾਟਾ ਮਾਰੂ ਇਨਸੀਡੈਂਟ, ਅੱਜ ਉਹਨੇ ਫਿਰ ਜਸਟਿਨ ਟਰੂਡੋ ਨੇ ਜਿਹੜਾ ਉਹ ਆਪਣੀ ਸਟੇਟਮੈਂਟ ਦਿੱਤੀ ਹੈ। ਔਰ ਮੈਂ ਬਰੀਫ ਹੈ ਸਟੇਟਮੈਂਟ, ਮੈਂ ਐਸ ਸੱਚ ਸ਼ੇਅਰ ਕਰਾਂਗਾ ਕਿਉਂਕਿ ਇਹ ਰਿਚ ਐਕਸਪੀਰੀਅੰਸ। ਔਰ ਬਹੁਤ ਵਾਰੀ ਕਿਉਂਕਿ ਸਾਡਾ ਆਪਣਾ ਮੀਡੀਆ ਪੰਜਾਬੀ ਦਾ ਜਾਂ ਆਪਣੇ ਲੋਕਾਂ ਦਾ ਬਹੁਤ ਵਾਰੀ ਇਸ ਕਿਸਮ ਦਾ, ਮੇਰਾ ਇਹ ਯਤਨ ਹੁੰਦਾ ਹੈ ਕਿ ਅਸੀਂ ਇਹ ਜਿਹੜੇ ਹਿਸਟਰੀ ਦੀਆਂ ਤਬਦੀਲੀਆਂ ਨੇ, ਔਰ ਕਿਵੇਂ ਜਦੋਂ ਅਸੀਂ ਗੱਲ ਕਰਦੇ ਹਾਂ ਕਿ ਜੀ ਕਿਸ ਭਾਰਤ ਦੇਸ਼ ਦੇ ਵਿੱਚ 100 ਸਾਲ ਬਾਅਦ ਵੀ ਉਹ ਰੌਲਾ ਪਾ ਰਹੇ ਨੇ ਜੀ 2019 ਚ ਜਲਿਆਂਵਾਲਾ ਬਾਗ ਆਣਾ ਹੈ, ਅੰਗਰੇਜ਼ ਉਹਨਾਂ ਨੇ ਤਾਂ ਹੰਟਰ ਕਮਿਸ਼ਨ ਬਣਾਇਆ ਸੀ ਦੂਜਾ। ਔਰ ਜਿਹੜੀ ਹਕੂਮਤ ਅੱਜ ਹੈ ਉੱਥੇ, ਜਿਨ੍ਹਾਂ ਨੇ 70 ਸਾਲਾਂ ਦੇ ਵਿੱਚ ਸਿੱਖਾਂ ਦੇ ਨਾਲ ਕੀ ਕੀਤਾ ਹੈ, ਮੁਸਲਮਾਨਾਂ ਦੇ ਨਾਲ ਕੀ ਕੀਤਾ, ਅੱਜ ਕਸ਼ਮੀਰੀਆਂ 'ਚ ਉਸ ਜਿਹੜੇ ਪੀਸਫੁਲ ਸਟੂਡੈਂਟ ਨੇ, ਉਹਨਾਂ ਦੇ ਜਿਹੜਾ ਤਾਲੀਮ ਲੈਣ ਵਾਲੇ ਨੇ, ਉਹਨਾਂ ਦੇ ਨਾਲ ਕੀ ਹਸ਼ਰ ਕਰ ਰਹੇ ਨੇ, ਔਰ ਜਿਹੜੇ ਹਿਊਮਨ ਸ਼ੀਲਡ ਬਣਾ ਰਹੇ ਨੇ ਉਹਨਾਂ ਨੂੰ ਇਹ ਰਿਵਾਰਡ ਦੇ ਰਹੇ ਨੇ। ਸੋ ਜਦੋਂ ਅਸੀਂ ਇਸ ਕਿਸਮ ਦੇ ਸੱਭਿਅਕ ਮੁਲਕ ਦੀ ਗੱਲ ਕਰਦੇ ਹਾਂ, ਜਿਸ ਕੈਨੇਡਾ ਦੀ ਲਿਬਰਲ ਗਵਰਨਮੈਂਟ ਨੂੰ ਜਾਂ ਜਸਟਿਨ ਟਰੂਡੋ ਜਾਂ ਹਰਜੀਤ ਸਿੰਘ ਸੱਜਣ ਨੂੰ, ਅਮਰਿੰਦਰ ਸਿੰਘ ਵਰਗੇ ਟੁਚੇ ਜਿਹੜੇ ਨੇ ਹਕੂਮਤ ਦੇ, ਕਿਵੇਂ ਜਿਹੜਾ ਉਹ ਰੋਲਣ ਦੀ ਕੋਸ਼ਿਸ਼ ਕਰ ਰਹੇ ਨੇ ਜਾਂ ਖਾਲਿਸਤਾਨੀ ਲਕਬ ਦੇ ਰਹੇ ਨੇ। ਔਰ ਇਹ ਸਟੇਟਮੈਂਟ ਪੜ੍ਹਦੇ ਆ ਮੈਂ ਕਿਹਾ ਵੀ ਆਹ ਹੈ ਜਿਸ ਸਮਾਜ ਕੋਲ, ਜਿਸ ਮੁਲਕ ਕੋਲ ਇੱਦਾਂ ਦੀ ਸੋਚ ਹੋਏ, ਜਿਨ੍ਹਾਂ ਦੇ ਇਹੋ ਜਿਹੇ ਵਿਸ਼ਵਾਸ ਹੋਣ ਔਰ ਇੰਨੀ ਇੱਕ ਵੱਡਾਪਨ ਹੋਏ, ਉਹਨਾਂ ਨੂੰ ਕੌਣ ਜਿਹੜਾ ਉਹ ਥੱਲੇ ਸੁੱਟ ਸਕਦਾ ਹੈ। ਔਰ ਜਿਸ ਕਿਸਮ ਦਾ ਟੁੱਟਾ ਮੋਦੀ ਬ੍ਰਾਂਡ ਅੱਜ ਭਾਰਤੀ ਲੋਕ ਰਾਜ ਜਿਸ ਲੈਵਲ ਤੇ ਹੈ, ਇਹਨਾਂ ਨੇ ਕੀ ਨਹੀਂ ਕੀਤਾ ਸਿੱਖਾਂ ਦੇ ਨਾਲ। ਹੁਣ ਕੋਈ ਕਹੇ ਜੀ ਮਾਫੀ ਨਹੀਂ ਮੰਗੀ, ਉਹ ਮਾਫੀ ਨਹੀਂ, ਇਹਨਾਂ ਨੂੰ ਕਹੋ ਜਾਣ ਦਿਓ ਤੁਸੀਂ, ਇਹਨਾਂ ਨੂੰ ਜਿਨ੍ਹਾਂ ਨੂੰ ਤੁਸੀਂ ਨੂੜਿਆ ਹੋਇਆ ਗੁਲਾਮੀ ਦੇ ਵਿੱਚ, ਲੈਟ them be free। ਹੁਣੇ ਕੋਈ ਨਹੀਂ ਹੈ, ਪਰ ਇਹਨਾਂ ਦੀ ਜਸਟਿਨ ਟਰੂਡੋ ਦੀ ਸਟੇਟਮੈਂਟ ਹੈ ਜੀ, more than a century ago today, a great injustice took place when most of the 376 passengers on board the Kamagata Maru steamship were denied entry into Canada and forced to return to India
where some were killed and many imprisoned. ਲਗਭਗ ਇੱਕ ਸਦੀ ਪਹਿਲਾਂ ਬਹੁਤ ਵੱਡਾ ਅਨਿਆਂ ਹੋਇਆ ਜਦੋਂ ਬਹੁਤ ਸਾਰੇ 376 ਮੁਸਾਫਰਾਂ ਚੋਂ ਜਿਹੜੇ ਕਾਮਾਗਾਟਾ ਮਾਰੂ ਦੇ ਉੱਤੇ ਸਵਾਰ ਸਨ ਉਹਨਾਂ ਨੂੰ ਕੈਨੇਡਾ ਦੇ ਵਿੱਚ ਪ੍ਰਵੇਸ਼ ਨਹੀਂ ਦਿੱਤਾ ਗਿਆ। ਉਹਨਾਂ ਨੂੰ ਮਜਬੂਰ ਕੀਤਾ ਗਿਆ ਕਿ ਉਹ ਭਾਰਤ ਵਾਪਸ ਜਾਣ, ਜਿੱਥੇ ਉਹਨਾਂ ਚੋਂ ਕੁਝ ਮਾਰੇ ਗਏ ਔਰ ਬਹੁਤ ਸਾਰਿਆਂ ਨੂੰ ਕੈਦ ਕਰ ਲਿਆ ਗਿਆ। ਜੀ Last year, I stood in the House of Commons to apologize on behalf of the Government of Canada to all those affected by this tragic incident. ਪਿਛਲੇ ਸਾਲ ਮੈਂ ਕੈਨੇਡਾ ਦੇ ਹਾਊਸ ਆਫ ਕਾਮਨਸ ਖਲੋ ਕੇ ਕੈਨੇਡਾ ਦੀ ਸਰਕਾਰ ਦੇ ਵੱਲੋਂ ਉਹਨਾਂ ਸਾਰਿਆਂ ਤੋਂ ਮਾਫੀ ਮੰਗੀ ਸੀ ਜਿਹੜੇ ਕਿ ਇਸ ਬੜੀ ਟ੍ਰੈਜਿਕ ਘਟਨਾ ਦਾ ਸ਼ਿਕਾਰ ਹੋਏ ਸਨ। An unjust federal law ultimately led to these passengers being turned away. ਇੱਕ ਫੈਡਰਲ ਲਾਅ ਜਿਹੜਾ ਉਸ ਜ਼ਮਾਨੇ 'ਚ ਬੜਾ ਅਨਿਆਂ ਭਰਪੂਰ ਸੀ, ਉਸ ਦੀ ਆੜ ਥੱਲੇ ਇਹਨਾਂ ਮੁਸਾਫਰਾਂ ਨੂੰ ਵਾਪਸ ਭੇਜ ਦਿੱਤਾ ਗਿਆ। For that grave injustice and for the regrettable consequences that followed, we are sorry. ਇਹ ਹੁਣ ਦੁਬਾਰਾ ਕਿ ਭਾਈ ਉਹ ਜਿਹੜਾ ਇੰਨਾ ਅਸੀਂ ਘੋਰ ਅਨਿਆਂ ਕੀਤਾ ਔਰ ਜਿਹੜੇ ਉਸ ਦੇ ਬੜੇ ਮਾੜੇ ਨਤੀਜੇ ਨਿਕਲੇ ਉਸ ਦੇ ਲਈ ਅਸੀਂ ਮਾਫੀ ਮੰਗਦੇ ਹਾਂ। ਵੀ ਆਰ ਸੌਰੀ। The Kamagata Maru passengers share much in common with the many immigrants past and present who have come to Canada to build a better life for themselves and their families. ਜਿਹੜਾ ਕਾਮਾਗਾਟਾ ਮਾਰੂ ਦੇ ਮੁਸਾਫਰਾਂ ਦਾ ਸੁਪਨਾ ਸੀ ਉਹ ਬਹੁਤ ਸਾਰੇ ਉਹਨਾਂ ਦਾ ਇਮੀਗ੍ਰੈਂਟਸ ਦਾ ਬੀਤੇ ਹੋਏ ਵਾਲੇ ਵੀ ਔਰ ਅੱਜ ਦੇ ਵੀ ਜਿਹੜੇ ਕੈਨੇਡਾ 'ਚ ਆਏ ਨੇ ਉਹੀ ਸੁਪਨਾ ਹੈ ਕਿ ਇੱਕ ਚੰਗੀ ਜ਼ਿੰਦਗੀ ਜੀ ਜਾਏ ਔਰ ਆਪਣੇ ਪਰਿਵਾਰਾਂ ਨੂੰ ਇੱਕ ਚੰਗਾ ਜੀਵਨ ਜੀਣ ਜਿਹੜਾ ਜਿਵਾਇਆ ਜਾਏ। ਬਾਈ ਆਫਰਿੰਗ ਕੰਪੈਸ਼ਨ ਐਂਡ a fair chance at success, we are not only help provide more opportunities for them and their loved ones, we also build a better Canada, one that is stronger, more inclusive and more prosperous. ਮਨ ਦੇ ਵਿੱਚ ਕੰਪੈਸ਼ਨ ਹੁੰਦਾ, ਦਇਆ ਭਾਵਨਾ ਰੱਖ ਕੇ ਔਰ ਹਰ ਇੱਕ ਨੂੰ ਕਾਮਯਾਬੀ ਦਾ ਇੱਕ ਚੰਗਾ ਮੌਕਾ ਦੇ ਕੇ ਅਸੀਂ ਉਹਨਾਂ ਸਾਰਿਆਂ ਨੂੰ ਇਹ ਮੌਕੇ ਦੇ ਰਹੇ ਹਾਂ ਜਾਂ ਦਈਏ ਕਿ ਉਹ ਆਪਣੇ ਪਿਆਰਿਆਂ ਨੂੰ ਸਾਰਿਆਂ ਦੇ ਨਾਲ ਇਸ ਡ੍ਰੀਮ ਨੂੰ ਜਿਹੜਾ ਇੱਕ ਚੰਗਾ ਕੈਨੇਡਾ ਬਣਾਉਣ ਦੇ ਲਈ ਜੀ ਸਕਣ ਔਰ ਉਹ ਕੈਨੇਡਾ ਜਿਹੜਾ ਇਸ ਸਾਂਝ ਚੋਂ ਮਜ਼ਬੂਤ ਹੋਏ, ਹਰ ਇੱਕ ਨੂੰ ਨਾਲ ਰੱਖਣ ਹੋਏ, ਇਨਕਲੂਸਿਵ ਹੋਏ ਔਰ ਮੋਰ ਪ੍ਰੋਸਪਰਸ, ਖੁਸ਼ਹਾਲ ਹੋਏ। ਟੁਡੇ ਵੀ ਆਨਰ the victims of Kamagata Maru tragedy and their descendants. ਅੱਜ ਅਸੀਂ ਉਹਨਾਂ ਕਾਮਾਗਾਟਾ ਮਾਰੂ ਦੀ ਜਿਹੜੀ ਟ੍ਰੈਜਡੀ ਸੀ ਉਸ ਦੇ ਪੀੜਤਾਂ ਨੂੰ ਆਨਰ ਕਰਦੇ ਹਾਂ ਔਰ ਜਿਹੜੇ ਉਹਨਾਂ ਦੇ ਉੱਤਰਾਧਿਕਾਰੀ ਨੇ, ਡਿਸੈਂਡੈਂਟ ਨੇ, ਉਹਨਾਂ ਦੇ ਜਾਨਸ਼ੀਨ ਨੇ, ਉਹਨਾਂ ਸਭ ਨੂੰ ਹੀ ਅਸੀਂ ਆਨਰ ਕਰਦੇ ਹਾਂ। Canadians are proud to be a part of country that respects and protects multiculturalism as a core and defining value. And we thank all those from the South Asian community who make such invaluable contributions to our society. We benefit greatly from the vibrant diversity of our country. ਔਰ ਉਹਦੇ 'ਚ ਉਹਨਾਂ ਨੇ ਕੰਕਲੂਡਿੰਗ ਕਮੈਂਟ 'ਚ ਕਿਹਾ ਕਿ ਵੀ ਕੈਨੇਡਾ ਨੂੰ ਜਿਹੜਾ ਅਸੀਂ ਐਜ਼ ਏ ਕੈਨੇਡੀਅਨ ਆਪਣੇ ਦੇਸ਼ ਦੇ ਮਲਟੀਕਲਚਰਲਿਜ਼ਮ ਜਿਹੜਾ ਜਿਹੜਾ ਸਾਡਾ ਸੱਭਿਆਚਾਰ ਹੈ, ਤਹਿਜ਼ੀਬਾਂ ਨੇ, ਮਲਟੀ ਤਹਿਜ਼ੀਬਾਂ, ਉਸ ਨੂੰ ਜਿਹੜਾ ਉਸ ਦੇ ਉੱਤੇ ਫਖਰ ਕਰਦੇ ਹਾਂ, ਉਸ ਦਾ ਸਤਿਕਾਰ ਕਰਦੇ ਹਾਂ ਕਿਉਂਕਿ ਇਹ ਸਾਡਾ ਕੇਂਦਰੀ ਆਧਾਰ ਹੈ ਔਰ ਇਹੀ ਕੈਨੇਡਾ ਦੀਆਂ ਕਦਰਾਂ ਕੀਮਤਾਂ ਨੂੰ ਪਰਿਭਾਸ਼ਿਤ ਕਰਦਾ ਹੈ ਔਰ ਅਸੀਂ ਉਹਨਾਂ ਸਾਰਿਆਂ ਦਾ ਹੀ ਸਾਊਥ ਏਸ਼ੀਅਨ ਕਮਿਊਨਿਟੀ ਦਾ ਸ਼ੁਕਰੀਆ ਅਦਾ ਕਰਦੇ ਹਾਂ ਜਿਹੜੇ ਕਿ ਬਹੁਤ ਕੀਮਤੀ ਜਿਨ੍ਹਾਂ ਦੀ ਕੰਟਰੀਬਿਊਸ਼ਨ ਹੈ ਇਸ ਮੁਲਕ ਦੇ ਵਿੱਚ ਸਾਡੇ ਸਮਾਜ ਦੇ ਲਈ ਔਰ ਅਸੀਂ ਇਸ ਮੁਲਕ ਦੇ ਵਿੱਚ ਜਿਹੜੀ ਡਾਈਵਰਸਿਟੀ ਹੈ ਉਸ ਤੋਂ ਬਹੁਤ ਜਿਹੜਾ ਹੈ ਉਹ ਲਾਭ ਲੈ ਰਹੇ ਹਾਂ। ਹੁਣ ਇਹ ਹੈ ਇੱਕ ਪਾਸੇ ਇਹ ਡ੍ਰੀਮ ਹੈ ਡੈਮੋਕ੍ਰੇਸੀ ਦਾ, ਡਾਈਵਰਸਿਟੀ ਦਾ, ਬਿਊਟੀ ਡਾਈਵਰਸਿਟੀ ਦੀ, ਸਟਰੈਂਥ ਡਾਈਵਰਸਿਟੀ ਚੋਂ ਔਰ ਉੱਥੇ ਤੁਸੀਂ ਹੁਣ ਜਿੱਥੇ 1 ਬਿਲੀਅਨ, ਹੁਣ ਇਹ ਕੈਨੇਡਾ ਇੱਕ ਛੋਟਾ ਜਿਹਾ ਮੁਲਕ ਹੈ, ਅਮਰੀਕਾ ਦੀ ਜਿੰਨੀ ਕੈਲੀਫੋਰਨੀਆ ਦੀ ਆਬਾਦੀ ਹੈ ਉਹਦੇ ਤੋਂ ਵੀ 30-32 ਮਿਲੀਅਨ ਦਾ ਸਾਰੀ ਆਬਾਦੀ ਹੋਏਗੀ, 3 ਕਰੋੜ ਤੋਂ ਵੀ ਘੱਟ ਜੀ। ਔਰ ਹੁਣ 1 ਬਿਲੀਅਨ 300 ਮਿਲੀਅਨ ਲੋਕਾਂ ਦਾ ਦੇਸ਼ ਜਿਹੜਾ ਲਾਰਜੈਸਟ ਡੈਮੋਕ੍ਰੇਸੀ ਕਹਿੰਦਾ ਕਿਉਂਕਿ ਭੇਡਾਂ ਦੀ ਗਿਣਤੀ ਤੁਸੀਂ ਕਰਨੀ ਹੈ ਤਾਂ ਵਾਕਿਆ ਹੀ ਜੇ ਗਿਣਤੀ ਵਾਈਜ਼ ਤਾਂ ਉਹ ਵਾਕਿਆ ਹੀ ਉਹ ਲਾਰਜੈਸਟ ਬਣ ਗਿਆ। ਲੇਕਿਨ ਕੀ ਸਲੂਕ ਹੈ ਹੁਣ ਕਹਿਣ ਨੂੰ ਤੁਸੀਂ ਕਹੀ ਜਾਓ ਯੂਨਿਟੀ ਇਨ ਡਾਈਵਰਸਿਟੀ, ਵੀ
ਏਕਤਾ में ਜਿਹੜਾ ਅਨੇਕਤਾ, ਪਰ ਹੁਣ ਤੁਸੀਂ ਦੇਖੋ ਤੇ ਯੂਨਿਟੀ ਇਨ ਡਾਈਵਰਸਿਟੀ ਕਿਹੜੀ ਹੈ ਜੀ। ਅੱਜ ਕੀ ਹਾਲ 170 ਮਿਲੀਅਨ ਮੁਸਲਮਾਨਾਂ ਦਾ ਕਰ ਦਿੱਤਾ ਹੈ। ਦੁਨੀਆ ਦੀ ਤੀਸਰੀ ਵੱਡੀ ਜਿਹੜੀ ਹੈ ਮੁਸਲਮਾਨਾਂ ਦੀ ਆਬਾਦੀ ਇੰਡੋਨੇਸ਼ੀਆ ਨੰਬਰ 1 ਤੇ ਹੈ, ਪਾਕਿਸਤਾਨ ਨੰਬਰ 2 ਤੇ ਤੀਸਰਾ ਭਾਰਤ ਦੇ ਵਿੱਚ ਹੈ। ਦਲਿਤ 200 ਮਿਲੀਅਨ ਦੇ ਨੇੜੇ, ਉਹਨਾਂ ਦਾ ਕੀ ਹਾਲ ਕਰ ਦਿੱਤਾ ਹੈ। ਸਹਾਰਨਪੁਰ ਦੇ ਵਿੱਚ ਹੁਣ ਈਵਨ ਸੋਸ਼ਲ ਸਾਈਟਸ ਤੇ ਵੀ ਅੱਜ ਪਾਬੰਦੀ ਲੱਗੀ ਹੋਈ ਹੈ, ਔਰ ਆਇਆ ਜੀ ਐਸਪੀ ਸਸਪੈਂਡ ਕਰਤਾ, ਡਿਸਟ੍ਰਿਕਟ ਮੈਜਿਸਟ੍ਰੇਟ ਕਰਤਾ, ਫਲਾਣਾ ਕਰਤਾ, ਉਹਨਾਂ ਦਾ ਜੀਣਾ ਹਰਾਮ ਕਰ ਦਿੱਤਾ ਉਹਨਾਂ ਪਿੰਡਾਂ ਦਾ। ਔਰ ਇਹ ਨਹੀਂ ਹੈ, ਪਹਿਲਾਂ ਤਾਂ ਗਊ ਰਕਸ਼ਾ ਦੇ ਨਾਂ ਥੱਲੇ ਮੁਸਲਮਾਨਾਂ ਦੇ ਦਿਵਾਲੇ ਜਿਨ੍ਹਾਂ ਨੂੰ ਆਰਐਸਐਸ ਔਰ ਦੂਸਰੇ ਗੁੰਡਿਆਂ ਨੂੰ ਕੀਤਾ। ਔਰ ਇੱਥੇ ਕਿਉਂਕਿ ਜਿਹੜਾ ਦਲਿਤ ਭਾਈਚਾਰਾ ਯੂਪੀ ਦੇ ਵਿੱਚ ਭਾਵੇਂ ਮਾਇਆਵਤੀ ਦਾ ਇਮੇਜ ਇੱਕ ਭ੍ਰਿਸ਼ਟ ਪੋਲੀਟੀਸ਼ੀਅਨ ਵਾਲਾ ਬਣਿਆ, ਲੇਕਿਨ ਇੱਕ ਕ੍ਰੈਡਿਟ ਜ਼ਰੂਰ ਜਾਂਦਾ ਹੈ ਮਾਇਆਵਤੀ ਨੂੰ ਜਾਂ ਈਵਨ ਸਮਾਜਵਾਦੀ ਪਾਰਟੀ ਨੂੰ, ਮੁਲਾਇਮ ਸਿੰਘ ਯਾਦਵ ਜਾਂ ਅਭਿਲੇਖ ਯਾਦਵ ਨੂੰ, ਕਿ ਇਹਨਾਂ ਨੇ ਦਲਿਤਾਂ ਨੂੰ ਐਮਪਾਵਰਮੈਂਟ ਦੇ ਵਿੱਚ ਵੱਲ ਤੋਰਿਆ। ਇਹ ਨਹੀਂ ਸੀ ਜਿਵੇਂ ਠਾਕਰਾਂ ਦਾ, ਜਦੋਂ ਅਸੀਂ ਫੂਲਾਂ ਰਾਣੀ ਔਰ ਉਹ ਜ਼ੁਲਮਾਂ ਦੀ ਗੱਲ ਜਾਂ ਫਿਲਮਾਂ ਦੇਖਦੇ ਹਾਂ ਠਾਕਰ ਕਰਦੇ। ਹੁਣ ਇਹ ਜਿਹੜੇ ਸਹਾਰਨਪੁਰ ਔਰ ਦੂਸਰੇ ਸਾਰੇ ਚੱਲ ਰਹੇ ਨੇ, ਇਹ ਠਾਕਰ ਜ਼ੁਲਮ ਹੁਣ ਕਰ ਰਹੇ ਨੇ ਦਲਿਤਾਂ ਦੇ ਉੱਤੇ, ਕਿਉਂਕਿ ਆਦਿੱਤਿਆਨਾਥ ਯੋਗੀ ਵੀ ਖੁਦ ਠਾਕਰਾਂ ਚੋਂ ਹੈ, ਗੜਵਾਲ ਦੇ ਉਹਨਾਂ ਹੀ ਕਿਸੇ ਟਰਾਈਬ ਚੋਂ ਆਇਆ ਹੋਇਆ ਗੁੰਡਾ, ਜਿਹੜਾ ਕਾਲਜ ਡੇਜ਼ ਦੇ ਵਿੱਚ ਹੀ ਹਿੰਦੂ ਯੁਵਾ ਵਾਹਿਨੀ ਬਣਾ ਕੇ ਕਿੰਨੇ ਕੇਸ ਇਹਦੇ ਤੇ ਮਰਡਰ ਦੇ ਔਰ ਦੂਜੇ ਬਣਦੇ ਰਹੇ ਨੇ। ਸੋ ਕੁੱਲ ਮਿਲਾ ਕੇ, ਔਰ ਜੋ ਸਿੱਖਾਂ ਦੇ ਨਾਲ ਜੂਨ 84 ਤੋਂ ਲੈ ਕੇ ਹੁਣ ਤੱਕ, ਔਰ ਵੈਸੇ ਪਿਛਲੇ 70 ਸਾਲ ਦਾ ਹੀ ਸਾਰਾ ਲੇਖਾ ਜੋਖਾ ਟਰਾਈਬਲਸ ਦੇ ਨਾਲ, ਆਦੀਵਾਸੀਆਂ ਦੇ ਤੁਸੀਂ ਕਹਾਣੀ ਸੁਣੋ ਤੇ ਆਪਣੇ ਜ਼ੁਲਮ ਛੋਟੇ ਲੱਗਣ ਲੱਗ ਜਾਂਦੇ ਨੇ, ਉਹਨਾਂ ਦੇ ਨਾਲ ਕੀ ਸਲੂਕ ਹੋ ਰਿਹਾ। ਔਰ ਅਲਟੀਮੇਟਲੀ ਉਹਨਾਂ ਦੀਆਂ ਔਰਤਾਂ, ਉਹਨਾਂ ਦੇ ਬੰਦੇ ਜੇ ਉਹਨਾਂ ਨੇ ਗੰਦ ਚੁੱਕ ਲਈਆਂ, ਉਹਨਾਂ ਨੂੰ ਮਾਓਵਾਦੀ ਕਹਿ ਦਿਓ, ਨਕਸਲਾਈਟ ਕਹਿ ਦਿਓ, ਇਹ ਸਾਰੇ ਦਾ। ਹੁਣ ਇੱਕ ਪਾਸੇ ਆਲਮੋਸਟ 30-35 ਮਿਲੀਅਨ ਦਾ ਮੁਲਕ ਜਿਹੜਾ ਹੈ ਉਹ ਬੀਕਨ ਆਫ ਹੋਪ ਹੈ ਦੁਨੀਆ ਦੇ ਵਿੱਚ ਸਾਹਮਣੇ ਆਇਆ ਕਿ ਭਾਈ ਆਹ ਹੈ ਵੈਲਿਊਜ਼, ਕਿ ਜਿੱਥੇ ਤੁਸੀਂ ਈਵਨ 103 ਸਾਲ ਪਹਿਲਾਂ ਵਾਪਰੀ ਘਟਨਾ ਨੂੰ ਫੇਰ ਉਹਦੀ ਐਨੀਵਰਸਰੀ ਨੂੰ ਯਾਦ ਕਰ ਰਹੇ ਹੋ ਔਰ ਕਹਿ ਰਹੇ ਹੋ ਕਿ ਭਾਈ ਸਾਡੀ ਸਟਰੈਂਥ ਡਾਈਵਰਸਿਟੀ ਹੈ। ਅਸੀਂ ਜੋ 103 ਸਾਲ ਪਹਿਲਾਂ, ਹਾਲਾਂ ਉਦੋਂ ਕਿਹੜਾ ਜਸਟਿਨ ਟਰੂਡੋ ਜਾਂ ਉਹਦੇ ਪਿਓ ਨੇ ਕੀਤਾ, ਪਰ ਇਹ ਇੱਕ ਜਦੋਂ ਤੁਸੀਂ ਫॉरगिविंग ਭਾਵਨਾ 'ਚ ਰੱਖਣੀ ਚਾਹੁੰਦੇ ਹੋ ਕਿ ਤੁਸੀਂ ਮਾਫੀ ਮੰਗਣੀ ਹੈ, ਤੇ ਤੁਹਾਨੂੰ ਪਹਿਲਾਂ ਇਹ ਮੰਨਣਾ ਪੈਂਦਾ ਹੈ ਕਿ ਕੀ ਹੈ। ਔਰ ਅੱਜ ਮੈਂ ਸਮਝਦਾ ਵੀ ਫॉरगिवनेस ਤਾਂ ਇਹੀ ਸੀ ਕਿ ਜੇ ਅੱਜ 17 ਮੈਂਬਰ ਪਾਰਲੀਮੈਂਟ ਸਿੱਖ, ਉਹਨਾਂ ਦੇ ਪੁੱਤਰ ਪੋਤਰੇ ਜਿਨ੍ਹਾਂ ਨੂੰ 103 ਸਾਲ ਪਹਿਲਾਂ ਵਰਡ ਨਹੀਂ ਸੀ ਦਿੱਤਾ ਉੱਥੇ ਨੇ, ਔਰ ਉਸ ਮੁਲਕ ਦਾ ਡਿਫੈਂਸ ਮਿਨਿਸਟਰ ਔਰ ਦੂਸਰੇ 3 ਹੋਰ ਵਜ਼ੀਰ ਜਿਹੜੇ ਨੇ ਉਹ ਸਿੱਖ ਬਣਦੇ ਨੇ, ਜਿਨ੍ਹਾਂ 'ਚ ਬੀਬੀਆਂ ਨੇ 2। ਹੁਣ ਇਹ ਕੋਈ ਛੋਟੀ ਗੱਲ ਨਹੀਂ ਹੈ। ਸੋ ਮੈਂ ਜਿੱਥੇ ਕਾਮਾਗਾਟਾ ਮਾਰੂ ਟ੍ਰੈਜਡੀ ਨੂੰ ਔਰ ਉਹਦੇ 'ਚ ਜੋ ਵੀ ਟ੍ਰੈਜਡੀ ਦਾ ਇੱਥੇ ਸ਼ਿਕਾਰ ਹੋਏ, ਬਜਬਜ ਘਾਟ ਦੇ ਕੰਢੇ ਤੇ ਹੋਏ, ਉਹਨਾਂ ਨੂੰ ਅਸੀਂ ਯਾਦ ਕਰਦੇ, ਉੱਥੇ ਸੈਲਿਊਟ ਹੈ ਇਸ ਸਿਸਟਮ ਨੂੰ ਕਿ ਇਸ ਸਿਸਟਮ ਨੇ ਆਪਣੀ ਭੁੱਲ ਸੁਧਾਰੀ ਔਰ ਅੱਜ ਕੈਨੇਡਾ ਦੁਨੀਆ ਦੇ ਵਿੱਚ ਆਪਣੀ ਇੱਕ ਥਾਂ ਬਣਾ ਚੁੱਕਾ ਹੈ। ਔਰ ਸਾਡਾ ਵਾ ਕਿਸ ਕਿਸਮ ਦਾ ਗੋਰਿਆਂ ਤੋਂ ਨਿਕਲ ਕੇ ਅਸੀਂ ਕਿਸ ਕਿਸਮ ਦੀ ਗੁਲਾਮੀ ਦੇ ਵਿੱਚ ਆਏ ਕਿ ਸਾਡੀ ਪੂਰੀ ਦੀ ਪੂਰੀ ਇੱਕ ਪੀੜ੍ਹੀ ਮਾਰ ਮੁਕਾਈ ਹੈ। ਔਰ ਜਿਨ੍ਹਾਂ ਦੇ ਹੱਥ ਜਿਹੜੇ ਅੱਜ ਹਿੰਦੂਤਵਾਦ ਦਾ ਝੰਡਾ ਲੈ ਕੇ ਦਿੱਲੀ ਤਖਤ ਤੇ ਬੈਠੇ ਨੇ, ਉਹਨਾਂ ਨੇ ਕੀ ਕੀਤਾ ਸਾਡੇ ਨਾਲ, ਕੀ ਹੋ ਰਿਹਾ। ਇੱਕ ਵਾਕਿਆ ਜਿਹੜਾ ਅੱਜ ਰਾਜਸਥਾਨ ਦੇ ਵਿੱਚ ਜਿਹੜੀ ਵੀਡੀਓ ਵਾਇਰਲ ਹੋਈ ਹੈ, ਉਹਦਾ ਵੀ ਅਸੀਂ ਜ਼ਿਕਰ ਕਰਾਂਗੇ ਕਿ ਕਿਵੇਂ 4 ਸਿੱਖਾਂ ਨੂੰ, ਕਿਉਂਕਿ ਬਹੁਤਿਆਂ ਨੂੰ ਸੀ ਜੀ ਇਹ ਦਲਿਤਾਂ ਨਾਲ ਹੋ ਰਿਹਾ, ਮੁਸਲਮਾਨਾਂ ਨਾਲ ਹੋ ਰਿਹਾ, ਜਦੋਂ ਉਹ ਉਹਨਾਂ ਨੇ ਕੰਮ ਜਿਹੜਾ ਸ਼ੁਰੂ ਕਰ ਦਿੱਤਾ ਹੈ। ਸਹਾਰਨਪੁਰ ਦਾ ਇੱਕ ਗੁਰਦੁਆਰਾ ਤਾਂ ਪਹਿਲਾਂ ਹੀ, ਅੱਜ ਤੋਂ 4-5 ਦਿਨ ਪਹਿਲਾਂ ਗੁੰਡਿਆਂ ਨੇ ਅੱਧੀ ਰਾਤ ਨੂੰ ਪੂਰੀ ਧਾੜ ਆ ਕੇ ਲੁੱਟ ਕੇ ਗੋਲਕ ਔਰ ਸਾਰਾ ਸਮਾਨ ਲੈ ਗਏ। ਸੋ ਇਹ ਆਉਣ ਵਾਲੇ ਦਿਨਾਂ 'ਚ, ਔਰ ਬਾਕੀ ਅਸੀਂ ਦੇਖਦੇ ਹੀ ਹਾਂ, ਗਿਆਨ ਗੋਦੜੀ ਦੀ ਗੱਲ ਹੈ, ਜਗਨਨਾਥਪੁਰੀ ਦੀ ਹੈ, ਸਿਕਲੀਗਰ ਸਿੱਖਾਂ ਦੀ ਹੈ। ਸੋ ਅਸੀਂ ਮੈਂ ਰੀਅਲੀ ਐਪਰੀਸ਼ੀਏਟ ਕਰਦਾ ਕੈਨੇਡੀਅਨ ਸਿਸਟਮ ਨੂੰ ਵੀ, ਔਰ ਸੈਲਿਊਟ ਟੂ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਜੀ। ਡਾਕਟਰ ਸਾਹਿਬ ਬਿਲਕੁਲ ਇੱਥੇ ਲੈਣੇ ਆ ਬ੍ਰੇਕ। ਵਿਊਅਰਸ, ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਛੋਟੇ ਵਕਫੇ ਤੋਂ ਬਾਅਦ।